ਇੱਕ ਬਾਤ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿੰਦੂਤਵੀਆਂ ਭਾਰਤੀ ਮੀਡੀਆ ਅਤੇ ਅਖੌਤੀ ਸੈਕੂਲਰ ਅਖਵਾਉਣ ਵਾਲਿਆਂ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਆੜ ਵਿੱਚ ਸਮੁੱਚੀ ਸਿੱਖ ਕੌਮ ਨੂੰ ਜਿਹੜਾ ਹੈ ਉਹ ਬਦਨਾਮ ਕਰਨ ਦਾ ਜਿਹੜਾ ਅਮਲ ਹੈ ਉਹ ਲਗਾਤਾਰਤਾ ਨਾਲ ਜਾਰੀ ਹੈ। ਔਰ ਜਦੋਂ ਕਿ ਇੰਟਰਨੈਸ਼ਨਲ ਮੀਡੀਆ ਵੱਲੋਂ ਇਸ ਇਸ਼ੂ ਤੇ ਇੱਕ ਬੈਲੈਂਸਡ ਅਪਰੋਚ ਜਿਹੜੀ ਹੈ ਉਹ ਅਪਣਾਈ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਕੁਛ ਸਾਲ ਪਹਿਲਾਂ ਆਲਮੋਸਟ ਜੇ ਕਹਿਣਾ ਹੋਏ ਕਿ ਅੱਜ ਤੋਂ 20 ਸਾਲ ਪਹਿਲਾਂ ਸੋਸ਼ਲ ਮੀਡੀਆ ਦਾ ਚੱਲਣ ਸ਼ੁਰੂ ਹੋਇਆ, 10 ਸਾਲ ਤੋਂ ਤਾਂ ਫਿਰ ਉਹਦੇ ਹੋਰ ਵੀ ਅੱਗੋਂ ਫਾਰਮੇਸ਼ਨਸ ਇੰਸਟਾਗ੍ਰਾਮ ਔਰ ਫਿਰ ਟਵਿੱਟਰ ਔਰ ਦੂਸਰਾ ਜੀ ਔਰ ਅਰਬ ਸਪਰਿੰਗ ਦੇ ਨਾਂ ਥੱਲੇ ਜਦੋਂ ਟਿਊਨੀਸੀਆ ਔਰ ਦੂਸਰੀਆਂ ਕੁਝ ਥਾਵਾਂ ਦੇ ਉੱਤੇ ਜਿੱਥੇ ਤਬਦੀਲੀ ਦਾ ਰਸਤਾ ਨਿਕਲਣ ਦੀ ਨਜ਼ਰ ਆਈ ਕਿ ਜੀ ਦੇਖੋ ਇੱਕ ਕਿਵੇਂ ਸੋਸ਼ਲ ਮੀਡੀਆ ਨੇ ਜਿਹੜਾ ਉਹ ਰੈਵੋਲੂਸ਼ਨ ਨੂੰ ਫਿਊਲ ਕੀਤਾ ਹੈ। ਅਰਬ ਸਪਰਿੰਗ ਆਇਆ ਔਰ ਅਰਬ ਸਪਰਿੰਗ 2-3 ਇਸਲਾਮਿਕ ਮੁਲਕਾਂ ਚੋਂ ਨਿਕਲ ਕੇ ਫਿਰ ਵਾਪਸ ਉੱਥੇ ਕੀ ਪਹੁੰਚ ਗਿਆ ਜੋ ਸੀ। ਲੇਕਿਨ ਇਸ ਸਾਰੇ ਪੀਰੀਅਡ 'ਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਿਸਾਨ ਲਹਿਰ ਦੇ ਚੱਲਦੇ ਆ ਜਦੋਂ ਕਿ ਮੇਨ ਸਟ੍ਰੀਮ ਮੀਡੀਆ ਜਿਸ ਨੂੰ ਹਿੰਦੂਤਵੀਆਂ ਨੇ, ਮੋਦੀ ਸਰਕਾਰ ਨੇ ਪੂਰੀ ਤਰ੍ਹਾਂ 600 ਤੋਂ 800 ਤੱਕ ਚੈਨਲ ਉਹਨਾਂ ਦੇ ਨੇ, ਉਹਨਾਂ ਤੇ ਉਹਨਾਂ ਦਾ ਫੁੱਲ ਕੰਟਰੋਲ। ਔਰ ਅੱਜ ਮੈਂ ਈਵਨ ਦੇਖ ਰਿਹਾ ਸੀ NDTV ਜਿਸ 'ਚੋਂ ਕਦੀ ਕਦਾਈ ਤੁਹਾਨੂੰ ਕਿਸਾਨ ਲਹਿਰ ਦੇ ਵੇਲੇ ਥੋੜੀ ਨਿਊਟਰਲ ਕਵਰੇਜ ਨਜ਼ਰ ਆ ਜਾਂਦੀ ਸੀ ਪੂਰੀ ਤਰ੍ਹਾਂ, ਕਿਉਂਕਿ ਉਹਨੇ ਜਿਹੜਾ ਅਡਾਨੀ ਨੇ ਖਰੀਦਿਆ ਔਰ ਪੂਰੀ ਤਰ੍ਹਾਂ ਉਹੀ ਨੈਰੇਟਿਵ ਜਿਹੜੇ ਟਾਈਮਜ਼ ਨਾਓ ਔਰ ਇਹਨਾਂ ਦੇ ਜਿੰਨੇ ਆਪ ਇੰਡੀਆ ਪ੍ਰਿੰਟ ਦੇ ਵਿੱਚ ਔਰ ਟਾਈਮਜ਼ ਨਾਓ ਔਰ ਉਹ ਜਿਹੜਾ ਕੀ ਹੈ ਗੋਸਵਾਮੀ ਔਰ ਫਲਾਣੇ ਰਿਪਬਲਿਕ ਜੋ ਚੱਲ ਰਹੇ ਨੇ ਉੱਥੇ ਪਿਛਲੇ 4 ਦਿਨ ਤੋਂ ਤੁਸੀਂ ਦੇਖੋ ਤਾਂ ਈਵਨ ਜਿਹੜੇ ਸਿੱਖ ਆਪਣੇ ਆਪ ਨੂੰ ਬਿਲਕੁਲ ਖਾਲਿਸਤਾਨ ਦੀ ਗੱਲ ਨਹੀਂ ਕਰਨਾ ਚਾਹੁੰਦੇ ਜਾਂ ਦੂਜੇ ਉਹ ਵੀ ਚੀਕਾਂ ਮਾਰ ਰਹੇ ਨੇ ਕਿ ਇੰਨੀ ਬੈਸ਼ਿੰਗ ਇੰਨੀ ਸਿੱਖਾਂ ਦੇ ਨਾਲ ਜੋੜ ਕੇ ਔਰ ਇਸ ਕਿਸਮ ਦਾ ਇੱਕ ਗੰਦਲਾ ਕਰ ਰਹੇ ਨੇ ਇਮੇਜ। ਤੇ ਉਹ ਅੱਜ ਠੀਕ ਕਿਸੇ ਨੇ ਕਿਹਾ, ਉਹਨੇ ਕਿਹਾ ਜੀ ਇਹ ਤਾਂ 5 ਸਦੀਆਂ ਦਾ ਵੈਰ ਤਾਂ ਹੈ ਹੀ ਹੈ ਇਹਨਾਂ ਦਾ। ਇਹਨਾਂ ਨੂੰ ਜਿਹੜੀ ਸਿੱਖਾਂ ਨੂੰ ਗਲੋਰੀ ਬਾਹਰ ਮਿਲੀ ਕੋਵਿਡ ਦੇ ਉਹਨਾਂ ਨੂੰ ਭੁੱਲ ਗਿਆ ਕਿ ਭਾਈ ਇਹ ਉਹੀ ਕੌਮ ਹੈ ਕਿ ਜਿੱਥੇ ਤੁਹਾਡੇ ਕੋਲ ਹਕੂਮਤਾਂ, ਤੁਹਾਡੇ ਹਸਪੀਟਲ, ਤੁਹਾਡੇ ਪ੍ਰਾਈਵੇਟ ਇਹੀ ਅੰਬਾਨੀ ਅਡਾਨੀ ਆਕਸੀਜਨ ਨਹੀਂ ਪ੍ਰੋਵਾਈਡ ਕਰ ਸਕੇ, ਉੱਥੇ ਡਿਕਸ਼ਨਰੀ 'ਚ ਆਕਸੀਜਨ ਲੰਗਰ ਲਫ਼ਜ਼ ਆ ਗਿਆ ਕਿਉਂਕਿ ਕਿਵੇਂ ਸਿੱਖ ਬਾਹਰ ਨਿਕਲੇ ਆਪਣੀਆਂ ਜਾਨਾਂ ਨੂੰ ਖਤਰੇ 'ਚ ਪਾ ਕੇ। ਤੁਸੀਂ ਆਪਣੇ ਮੁਰਦਿਆਂ ਨੂੰ ਛੱਡ ਕੇ ਦੌੜ ਗਏ ਹੋ, ਤੁਹਾਡੇ ਕੋਠਿਆਂ ਤੇ ਚੜ੍ਹ ਕੇ ਉਹਨਾਂ ਨੂੰ ਲਾ ਕੇ ਕਿਸੇ ਨੂੰ ਉਹਨਾਂ ਨੇ ਦਫਨਾਇਆ, ਕਿਸੇ ਨੂੰ ਫੂਕਿਆ। ਇਸ ਸਾਰੇ ਦੇ ਚੱਲਦੇ ਆ ਔਰ ਦੁਨੀਆ ਭਰ ਦੇ ਵਿੱਚ ਸਿੱਖਾਂ ਨੇ ਇਸ ਪੀਰੀਅਡ 'ਚ ਇਕੱਲਾ ਇਹੀ ਨਹੀਂ, ਆਸਟ੍ਰੇਲੀਆ ਜਿੱਥੇ ਸਿੱਖਾਂ ਨੂੰ ਬਦਨਾਮ ਕਰਨ ਤੇ ਲੱਗੇ ਹੋਏ ਨੇ, ਉੱਥੇ ਫਲੱਡਸ ਦੇ ਮੌਕੇ, ਵਾਈਲਡ ਫਾਇਰਸ ਦੇ ਮੌਕੇ, ਆਫ ਕੋਰਸ ਕੋਵਿਡ ਦੇ ਮੌਕੇ। ਸੋ ਗਲੋਬਲੀ ਜਿਹੜੀ ਸਿੱਖਾਂ ਦੀ ਪ੍ਰਸ਼ੰਸਾ ਹੋਈ, ਐਡਮੀਰੇਸ਼ਨ ਹੋਈ ਔਰ ਜ਼ਾਹਰ ਹੈ ਕਿ ਉਹਨਾਂ ਦਾ ਨੇ ਪੋਲੀਟੀਕਲ ਸਪੇਸ ਵੀ ਕੈਨੇਡਾ 'ਚ ਜਾਂ ਅਮਰੀਕਾ 'ਚ ਜੇ 50 ਤੋਂ ਜ਼ਿਆਦਾ ਕਾਂਗਰਸਮੈਨ ਜਿਹੜੇ ਨੇ ਉਹ ਕਾਂਗਰੈਸ਼ਨਲ ਸਿੱਖ ਕਾਕਸ ਦਾ ਹਿੱਸਾ ਨੇ ਔਰ UK ਦੇ ਵਿੱਚ 2 ਮੈਂਬਰ ਪਾਰਲੀਮੈਂਟ ਨੇ, ਕੈਨੇਡਾ 17 MP ਨੇ ਔਰ ਉਹਨਾਂ ਸਾਰਿਆਂ ਨੇ ਕਿਸਾਨ ਮੂਵਮੈਂਟ ਦੇ ਹੁਣ ਅਸੀਂ ਜਦੋਂ ਕਿਸਾਨ ਲਹਿਰ ਦਾ ਜਿਹੜਾ ਅੰਤ ਹੁੰਦਾ, ਮੋਦੀ ਆ ਕੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਮਾਫੀ ਮੰਗ ਕੇ 3 ਖੇਤੀ ਕਾਨੂੰਨ ਵਾਪਸ ਲੈਣ ਦੀ ਗੱਲ ਕਰਦਾ, ਅਸੀਂ ਉਦੋਂ ਵੀ ਕਿਹਾ ਸੀ ਕਿ ਹਿੰਦੂ ਤਵੀ ਇਹਨਾਂ ਨੇ ਇਹ ਇਨਸਲਟ ਲੈ ਤਾਂ ਲਈ। ਇਹ ਦੁਨੀਆ 'ਚ ਪਹਿਲੀ ਵਾਰੀ ਕਿਸੇ ਥਾਂ ਤੇ ਹੋਇਆ ਹੋਏਗਾ ਕਿ 3 ਕਾਨੂੰਨ ਜਿਹੜੇ ਪਾਰਲੀਮੈਂਟ ਨੇ ਪਾਸ ਕੀਤੇ ਹੋਣ ਉਹ ਬਿਲਕੁਲ ਜਿਹੜੇ ਨੇ ਖਤਮ ਕੀਤੇ ਜਾਣ ਵਿਦਆਊਟ ਇੰਪਲੀਮੈਂਟਿੰਗ ਦੈਮ। ਔਰ ਇੱਕ ਸਮਾਲ ਸੈਕਸ਼ਨ ਦੇ ਜਦੋਂ ਕਹਿੰਦੇ ਸੀ ਇਹ ਤਾਂ 2% ਨੇ, 98% ਤਾਂ ਇਹਨੂੰ ਮੰਨਦਾ। ਦੇਖੋ ਇਹ ਤਾਂ ਬਾਕੀ ਭਾਰਤ ਦਾ ਕਿਸਾਨ, ਇੰਨੇ ਕਿਸਾਨ ਨੇ, ਉਹਨਾਂ ਨੇ ਤਾਂ ਕੋਈ ਨਹੀਂ ਕੀਤਾ, ਇਹਨਾਂ ਦੀ ਪ੍ਰੋਬਲਮ ਹੈ ਸਿੱਖਾਂ ਦੀ। ਹੁਣ ਉਦੋਂ ਹੀ ਉਹਨਾਂ ਨੇ ਮਾਰਕ ਕਰ ਲਿਆ ਸੀ ਕਿ ਭਾਈ ਉਹਨਾਂ ਨੇ ਸਿੱਖਾਂ ਨੂੰ ਸਬਕ ਸਿਖਾਉਣਾ ਔਰ ਇਸ 'ਚ ਉਹਨਾਂ ਨੂੰ ਭਾਵੇਂ ਵਕਤ ਲੱਗਾ, ਉਹਨਾਂ ਨੇ ਇਸ ਸਾਰੇ ਨੂੰ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਰਾਹੀਂ ਜਿਹੜੇ ਆਪਣੇ ਦਫ਼ਤਰ ਹਰ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰ 'ਚ ਖੋਲ੍ਹੇ, ਆਪਣੇ ਜਿਹੜਾ ਉਹਨਾਂ ਦਾ ਸੋਸ਼ਲ ਮੀਡੀਆ ਦੇ ਉੱਤੇ ਅੱਖ ਰੱਖਣ ਵਾਲੇ ਸੈੱਲ ਨੇ ਉਹਨਾਂ ਨੂੰ ਜਿਹੜਾ ਤੇਜ਼ ਕੀਤਾ, ਪੂਰਾ ਡਾਟਾ ਕਿੱਥੋਂ ਕੀ ਔਰ ਕਿਉਂਕਿ ਜਿਹੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਵਿੱਟਰ ਅਕਾਊਂਟ ਬੰਦ ਕੀਤੇ ਗਏ ਨੇ ਜਾਂ ਫੇਸਬੁੱਕ ਅਕਾਊਂਟ ਬੰਦ ਕੀਤੇ ਗਏ ਨੇ ਜਾਂ ਉਹਨਾਂ ਨੂੰ ਹੋਰ ਲੈਵਲ ਦੇ ਈਵਨ ਪੰਜਾਬ ਦੇ ਵਿੱਚ ਕੱਲ੍ਹ ਹੀ ਆਪਣੇ ਉਹਨਾਂ ਦਾ ਮਨਦੀਪ ਪੂਨੀਆ ਹਰਿਆਣੇ ਦਾ ਜਾਟ ਹੈ ਜਰਨਲਿਸਟ, ਸੋ ਉਹ ਉਹਨਾਂ 2-3 ਜਰਨਲਿਸਟਾਂ ਨੂੰ ਜਿਹੜੇ ਕੋਈ ਖਾਲਿਸਤਾਨ ਦੇ ਹਮਾਇਤੀ ਨਹੀਂ ਨੇ ਪਰ ਉਹ ਕਿਸਾਨ ਲਹਿਰ ਦੇ ਵੇਲੇ ਨਿਰਪੱਖ ਰਹਿ ਕੇ ਉਹਨਾਂ ਨੇ ਕਵਰੇਜ ਕੀਤੀ ਔਰ ਉਹ ਨਿਊਜ਼ ਨੂੰ ਬੈਲੈਂਸ ਕਰਕੇ ਦੇਖਣਾ ਚਾਹੁੰਦੇ ਨੇ,
ਉਹਨਾਂ ਦੇ ਖਾਤੇ ਵੀ ਉਡਾ ਦਿੱਤੇ ਔਰ ਉਹਨਾਂ ਦੇ ਉੱਤੇ ਪਾਬੰਦੀ ਲਾਈ ਹੋਈ ਹੈ। ਅਸੀਂ ਤਾਂ ਖੈਰ ਹੁਣ ਸ਼ਿਕਵਾ ਸ਼ਿਕਾਇਤ ਵਾਲੀ ਗੱਲ ਹੀ ਨਹੀਂ ਹੈ। ਅਸੀਂ ਤਾਂ ਜਦੋਂ ਜੂਨ 2020 ਤੋਂ ਹੀ TV 84 ਉੱਥੇ ਪਾਬੰਦੀ ਦੇ ਵਿੱਚ ਹੈ ਔਰ ਇਸ ਸਭ ਦੇ ਬਾਵਜੂਦ ਇਸ ਪੀਰੀਅਡ 'ਚ ਪਿਛਲੇ 4 ਦਿਨ ਤੋਂ ਜਿਸ ਕਿਸਮ ਦਾ ਘਟੀਆਪਨ ਔਰ ਇਹ ਜਦੋਂ ਐਲਨ ਮਸਕ ਆਇਆ ਟਵਿੱਟਰ ਦਾ ਮਾਲਕ ਬਣ ਕੇ ਤੇ ਕਿੰਨੇ ਸੀ ਜੀ ਇਹ ਤਾਂ ਹੁਣ ਫਰੀडम ਦੇਗਾ। ਉਹਨੇ ਆਖੇ ਟਰੰਪ ਨੂੰ ਵੀ ਕਿਹਾ ਤੇਰੇ ਪਿਛਲੇ ਨੇ ਤੇਰਾ ਅਕਾਊਂਟ ਬੰਦ ਕਰ ਦਿੱਤਾ ਸੀ, ਅਸੀਂ ਜਿਹੜਾ ਉਹਨੂੰ ਚਾਲੂ ਕਰ ਰਹੇ ਹਾਂ। ਪਰ ਜਿਸ ਤੇਜ਼ੀ ਨਾਲ ਇੰਡੀਅਨ ਗਵਰਨਮੈਂਟ ਦੀ ਰਿਕੁਐਸਟ ਦੇ ਉੱਤੇ ਇਹ ਟਵਿੱਟਰ ਹੈਂਡਲ ਜਿਹੜੇ ਨੇ ਉਹ ਖਤਮ ਕੀਤੇ ਜਾ ਰਹੇ ਨੇ। ਪ੍ਰੋਮੀਨੈਂਟ ਇੱਕ ਕਵਰੇਜ ਹੈ pro Khalistan Twitter accounts blocked in India. Canadian lawmaker Jagmeet Singh's included. The blocking of Canada's new Democratic Party leader Jagmeet Singh's account is significant as he is known for his pro Khalistan comments. ਹੁਣ ਪਹਿਲੀ ਗੱਲ ਤਾਂ ਕਦੇ ਵੀ ਜਗਮੀਤ ਸਿੰਘ ਨੇ ਖਾਲਿਸਤਾਨ ਦਾ ਨਾਰਾ ਨਹੀਂ ਮਾਰਿਆ ਹੈ। ਹਾਂ ਕੈਨੇਡੀਅਨ ਚਾਰਟਰ ਆਫ ਰਾਈਟਸ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦਾ ਹੈ ਔਰ ਕਿਉਂਕਿ ਕੈਨੇਡਾ ਨੇ ਖੁਦ 1980 ਚ ਵੀ 1995 ਚ ਵੀ 2 ਵਾਰ ਕਿਊਬੈਕ ਦੇ ਵਿੱਚ ਰੈਫਰੈਂਡਮ ਕਰਵਾਇਆ ਕਿ ਕਿਊਬੈਕ ਦਾ ਸੂਬਾ ਰਹਿਣਾ ਚਾਹੁੰਦਾ ਕੈਨੇਡਾ ਨਾਲ ਕਿ ਨਹੀਂ। ਸੋ ਜਦੋਂ ਵੀ ਜਗਮੀਤ ਸਿੰਘ ਨੇ ਗੱਲ ਕੀਤੀ ਉਹ ਪ੍ਰੈਸ ਦੀ ਫਰੀडम ਦਾ ਹਾਮੀ ਹੈ, ਉਹ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਕਿਉਂਕਿ ਉਹਨਾਂ ਦੇ ਆਪਣੇ ਚਾਰਟਰ ਆਫ ਰਾਈਟਸ ਹੈ, ਉਹਨੇ ਤਾਂ ਖੁਦ ਰੈਫਰੈਂਡਮ ਕਰਵਾਏ ਨੇ ਔਰ ਇਹ ਸਾਰੇ ਦੇ ਥੱਲੇ ਉਹਨਾਂ ਨੇ ਕਿੰਨਿਆਂ ਦੇ ਹੀ ਹੋਰ ਦਿੱਤੇ ਨੇ ਕਿ ਦਾ ਟਵਿੱਟਰ ਅਕਾਊਂਟ ਆਫ ਕੈਨੇਡੀਅਨ ਪੋਇਟ ਰੂਪੀ ਕੌਰ ਦਾ ਵੋਲੰਟਰੀ ਆਰਗੇਨਾਈਜੇਸ਼ਨ ਯੂਨਾਈਟਿਡ 6 ਐਂਡ ਕੈਨੇਡਾ ਬੇਸਡ ਗੁਰਦੀਪ ਸਿੰਘ ਉਹਨਾਂ ਨੂੰ ਨਾਂ ਉਹਨਾਂ ਨੇ ਗਲਤ ਲਿਖਿਆ ਹੈ ਸਹੋਤਾ ਗੁਰਪ੍ਰੀਤ ਸਿੰਘ ਸਹੋਤਾ ਹੈਵ ਆਲਸੋ ਬੀਨ ਬਲੌਕਡ। ਇਹ ਚੜ੍ਹਦੀ ਕਲਾ ਦੇ ਰੈਜ਼ੀਡੈਂਟ ਐਡੀਟਰ ਨੇ। ਇਹਨਾਂ ਦੇ ਵੀ ਸਾਰੇ ਜਿਹੜੇ ਨੇ ਫੇਸਬੁੱਕ ਅਕਾਊਂਟ ਔਰ ਟਵਿੱਟਰ ਅਕਾਊਂਟ ਉਹਨਾਂ ਨੇ ਬੈਨ ਕੀਤੇ ਨੇ। ਫਿਰ ਇਸ ਸਾਰੇ 'ਚ ਹੋਰ ਵੀ ਬਹੁਤ ਸਾਰੀ ਉਹਨਾਂ ਨੇ ਬੜੀ ਡੀਟੇਲ ਹੈ ਕਿ ਕਿੱਥੇ ਕਿੱਥੇ ਕੀ ਚੱਲ ਰਿਹਾ ਔਰ ਇਹ ਸਾਰੇ ਦੇ ਚੱਲਦੇ ਆ। ਫਿਰ ਅਸੀਂ ਦੇਖਦੇ ਹਾਂ ਕਿ ਇੱਕ ਪਾਸੇ ਜਦੋਂ 4 ਦਿਨ ਪਹਿਲਾਂ ਇਹਨਾਂ ਨੇ ਆਪਣਾ ਨੈਰੇਟਿਵ ਸਿਰਜਿਆ ਸੀ ਉਦੋਂ ਉਹਨਾਂ ਨੇ ਸੀ ਕਿ ਜੀ ਟਵਿੱਟਰ ਦੇ ਉੱਤੇ ਤਾਂ ਟਵਿੱਟਰੈਟੀ ਜਿਹੜੇ ਟਵਿੱਟਰ ਤੇ ਆਉਣ ਵਾਲੇ ਨੇ ਉਹਨਾਂ ਦੇ ਲਈ ਇਹ ਨਵੀਂ ਟਰਮ ਕੱਢੀ ਹੋਈ ਹੈ ਟਵਿੱਟਰੈਟੀ ਪ੍ਰੇਜ਼ਸ ਪੁਲਿਸ expose of Amritpal Singh. Reactions of global lawmakers pour into. A number of elected representatives in Canada took to Twitter expressing concern at the snapping of internet and arrest of Khalistani activists. ਹੁਣ ਉਹਨਾਂ ਨੇ ਇਹ ਕਹਿਣਾ ਚਾਹਿਆ ਕਿ ਇਹ ਜਿਹੜੇ ਨੋਨ ਖਾਲਿਸਤਾਨੀ ਲੀਡਰ ਜਗਮੀਤ ਸਿੰਘ ਜਾਂ ਗੁਰਰਤਨ ਸਿੰਘ ਜਾਂ ਦੂਸਰੇ ਨੇ ਉਹਨਾਂ ਨੇ ਗੱਲ ਕੀਤੀ ਹੈ ਕਿ ਜੀ ਉੱਥੇ ਸਿਵਲ ਲਿਬਰਟੀਜ਼ ਖਤਮ ਕਰ ਦਿੱਤੀਆਂ ਨੇ ਔਰ 80s ਦਾ ਦੌਰ ਹੈ। ਬਾਕੀ ਉਹਨਾਂ ਨੇ ਕਿਹਾ ਟਵਿੱਟਰ ਦੇ ਉੱਤੇ ਇੰਨੇ ਹਜ਼ਾਰਾਂ ਲੋਕਾਂ ਨੇ ਆ ਕੇ ਵਧਾਈਆਂ ਦਿੱਤੀਆਂ, ਪੁਲਿਸ ਦੀ ਉਹਨਾਂ ਨੇ ਸ਼ਲਾਘਾ ਕੀਤੀ ਕਿ ਉਹਨਾਂ ਨੇ ਬਹੁਤ ਚੰਗਾ ਕੰਮ ਕੀਤਾ। ਪਰ ਨਾਲ ਦੀ ਨਾਲ ਜਦੋਂ ਫਿਰ ਸਿੰਘਾਂ ਨੇ ਆਪਣਾ ਕੰਮ ਸ਼ੁਰੂ ਕੀਤਾ ਟਵਿੱਟਰ ਤੇ ਦੂਸਰੇ ਜਿਹੜੇ ਜਿਨ੍ਹਾਂ ਦੇ ਖਾਤੇ ਜਿਹੜੇ ਨੇ ਕਿਸਾਨ ਲਹਿਰ ਤੋਂ ਬਾਅਦ ਜਿਹੜਾ ਨੇ ਉਹਨਾਂ ਦੇ ਉੱਤੇ ਕੋਈ ਬਹੁਤੀ ਐਕਟੀਵਿਟੀ ਵੀ ਨਹੀਂ ਸੀ ਕੀਤੀ ਔਰ ਉਸ ਦੇ ਉੱਤੇ ਜਦੋਂ ਉਹਨਾਂ ਨੇ ਆਪਣੀ ਐਕਟੀਵਿਟੀ ਕੀਤੀ ਤੇ ਇਸ ਦੇ ਉੱਤੇ ਇਹਨਾਂ ਨੇ ਹੁਣ ਅੱਜ ਸਟੋਰੀ ਪਲਾਂਟ ਕਰਵਾਈ ਹੈ ਅਜੀਤ ਕੋਈ ਵਿਕਰਮਜੀਤ ਸਿੰਘ ਦੇ ਥੱਲੇ ਨਾਂ ਦੇ ਥੱਲੇ ਵਿਦੇਸ਼ਾਂ 'ਚ ਬੈਠੇ ਖਾਲਿਸਤਾਨ ਸਮਰਥਕ ਹੋਏ ਸਰਗਰਮ। ਉਹਨਾਂ ਨੇ ਕਿਹਾ ਜੀ ਇਹ ਜਿਹੜਾ ਹੈ ਉਹਨਾਂ ਨੇ ਕਿਹਾ ਵੀ ਭਾਵੇਂ ਸੂਬੇ 'ਚ ਇੰਟਰਨੈਟ ਸੇਵਾਵਾਂ ਬੰਦ ਨੇ ਪਰ ਵੱਖ-ਵੱਖ ਦੇਸ਼ਾਂ 'ਚ ਬੈਠੇ ਖਾਲਿਸਤਾਨ ਸਮਰਥਕਾਂ ਨੇ ਸੋਸ਼ਲ ਮੀਡੀਆ ਤੇ ਭਾਰਤ ਅਤੇ ਪੰਜਾਬ ਖਿਲਾਫ ਮੁਹਿੰਮ ਸ਼ੁਰੂ ਕਰ ਦਿੱਤੀ। ਹੁਣ ਪਹਿਲਾਂ ਤਾਂ ਸੀ ਕਿ ਟਵਿੱਟਰੈਟਰੀ ਵੈਰੀ ਹੈਪੀ ਕਿ ਵੀ ਬਹੁਤ ਚੰਗਾ। ਹੁਣ ਕਹਿੰਦੇ ਜੀ ਉਹਨਾਂ ਨੇ ਆ ਕੇ ਇੱਥੇ ਗਾਹ ਪਾ ਦਿੱਤਾ ਔਰ ਉਹਨਾਂ ਨੇ ਕਿਹਾ ਕਿ ਵੀ ਖਾਲਿਸਤਾਨ ਸਮਰਥਕ ਸੋਸ਼ਲ ਮੀਡੀਆ ਤੇ ਭਾਰਤ ਤੇ ਪੰਜਾਬ ਖਿਲਾਫ ਸ਼ਰੇਆਮ ਜ਼ਹਿਰ ਉਗਲ ਰਹੇ ਨੇ। ਹੁਣ ਇਹ ਪੰਜਾਬੀ ਦਾ ਅਖਬਾਰ ਹੈ ਅਜੀਤ, ਇਹ ਸਟੇਟਮੈਂਟਾਂ ਦਵਾ ਰਹੇ ਨੇ ਜੀ ਦੇਖੋ ਭਗਵੰਤ ਮਾਨ ਦੀ ਸਰਕਾਰ ਨੇ ਜਿਹੜਾ ਇਸ਼ਤਿਹਾਰ ਬੰਦ ਕਰ ਦਿੱਤੇ ਨੇ ਅਜੀਤ ਨੂੰ ਉਹ ਰੋਜ਼ਾਨਾ ਸਪੋਕਸਮੈਨ ਔਰ ਦੂਜਿਆਂ। ਹੁਣ ਇਹ ਵੀ ਔਰ ਇਹ ਸਿੱਖ ਲੀਡਰ ਬਿਆਨ ਦੇ ਰਹੇ ਜੀ ਅਜੀਤ ਸਿੱਖਾਂ ਦੀ ਆਵਾਜ਼ ਪੰਜਾਬ ਦੀ ਆਵਾਜ਼। ਪਰ ਤੁਸੀਂ ਦੇਖੋ ਕਿ ਕਿਵੇਂ ਸਾਰੀਆਂ ਤਾਕਤਾਂ ਇਕੱਠੀਆਂ ਹੋ ਕੇ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਬੜੀ ਕਲੀਅਰਲੀ ਪਾਤਸ਼ਾਹੀ ਦਾਵਾ ਖਾਲਿਸਤਾਨ ਦਾ ਫੋਕਸ ਗੁਲਾਮੀ ਕੀ ਹੈ। ਹੁਣ ਉਹ ਇੰਟੈਲੈਕਚੁਅਲ ਡਿਬੇਟ ਤਾਂ ਆਏ ਨਹੀਂ, ਜਿਹੜੇ ਕੋਈ ਆਏ ਵੀ ਉਹਨਾਂ ਦੇ ਮੂੰਹ ਬੰਦ ਹੋ ਜਾਂਦੇ ਸੀ। ਉਹਨੇ ਕਿਹਾ ਵੀ ਆ ਜਾਓ ਤੁਸੀਂ ਦੱਸੋ ਕਿ ਭਾਈ ਹਿੰਦੂ ਰਾਸ਼ਟਰ ਤੁਸੀਂ ਕਹਿ ਰਹੇ ਹੋ ਉਹ ਕਹਿਣਾ ਗੁਨਾਹ ਨਹੀਂ ਹੈ ਤੇ ਤੁਹਾਡਾ ਸੰਵਿਧਾਨ ਸਾਨੂੰ ਹੱਕ ਦਿੰਦਾ ਖਾਲਿਸਤਾਨ ਕਹਿਣ ਦਾ, ਕਿਉਂ ਨਾ ਗੱਲ ਕਰੀਏ। ਜੇ ਤੁਸੀਂ ਸਾਨੂੰ ਇਨਸਾਫ ਨਹੀਂ ਦਿਓਗੇ ਅਸੀਂ ਸਿੱਖ ਹੈ ਸਾਡੇ ਗੁਰੂ ਨੇ
ਸਾਨੂੰ ਅਖੀਰਲਾ ਸ਼ਸਤਰਧਾਰੀ ਵੀ ਬਣਾਇਆ ਹੋਇਆ ਹੈ, ਫਿਰ ਸਾਨੂੰ ਪਤਾ ਹੈ ਵੀ ਇਨਸਾਫ ਕਿਵੇਂ ਲੈਣਾ ਹੈ। ਹੁਣ ਇਹ ਸਾਰੇ ਪਾਰਟ ਦੇ ਉੱਤੇ ਹਿੰਦੂ ਤਵੀਆਂ ਨੂੰ ਤਕਲੀਫ ਹੋ ਸਕਦੀ ਹੈ, ਸੋ ਕਾਲਡ ਸੈਕੂਲਰ। ਹੁਣ ਮੈਂ ਇਹ ਦੇਖਦਾ ਵੀ ਬਹੁਤ ਵਾਰ ਅਸੀਂ ਵੀ ਥੋੜਾ ਬਹੁਤ ਕਈ ਵਾਰੀ ਸੌਫਟ ਕਾਰਨਰ ਰੱਖਦੇ ਹਾਂ ਕਿ ਭਾਈ ਇੱਕ ਕਲਾਸ ਬਿਲਕੁਲ ਫੈਨੇਟਿਕ ਹੈ, ਜੇ ਦੂਜੇ ਵਿੱਚ ਵਿਚਾਲੇ ਰਹਿ ਕੇ ਕੋਈ ਚੰਗੀਆਂ ਗੱਲਾਂ ਕਰਦੇ ਨੇ ਉਹਨਾਂ ਦੀ ਹਮਾਇਤ ਕਰੋ। ਪਰ ਉਹ ਜਿਹੜੇ ਪੰਜਾਬ ਦੇ ਕੋਈ 2-3 ਹਿੰਦੂ ਪੱਤਰਕਾਰ ਵੀ ਨੇ ਜਿਹੜੇ ਅਦਰਵਾਈਜ਼ ਕਿਸਾਨ ਮੋਰਚੇ ਵੇਲੇ ਜਾਂ ਪੰਜਾਬੀ ਜ਼ਬਾਨ 'ਚ ਗੱਲ, ਪਰ ਅੰਮ੍ਰਿਤਪਾਲ ਸਿੰਘ ਦਾ ਇਮੇਜ ਉਹਨਾਂ ਨੇ ਇੰਨਾ ਰੋਂਗ ਪੇਂਟ ਕੀਤਾ। ਪਹਿਲਾਂ ਤਾਂ ਕੌਣ ਲਿਆਇਆ, ਕਿੱਥੋਂ ਆਇਆ, ਉਹੀ ਜੋ ਪਿੰਡਾਂ ਵਾਲਿਆਂ ਦੇ ਆਲੇ ਦੁਆਲੇ ਘੁਮਾਇਆ ਜਾਂਦਾ ਸੀ, ਕਾਂਗਰਸ ਲਿਆਈ, ਫਲਾਣਾ ਲਿਆਈ। ਹੁਣ ਇਹ ਸਾਰੇ 'ਚ ਇਹ ਕਹਿ ਰਿਹਾ ਕਿ ਬਈ ਉਹਨਾਂ ਨੇ ਕਿਹਾ ਜੀ ਸੂਤਰਾਂ ਅਨੁਸਾਰ ਅੰਮ੍ਰਿਤਪਾਲ ਸਿੰਘ ਤੇ ਖਾਲਿਸਤਾਨ ਸਮਰਥਕਾਂ ਨੂੰ ਟਰੈਕ ਕਰਨ ਵਾਲੀ ਖੁਫੀਆ ਏਜੰਸੀਆਂ ਨੇ ਪਿਛਲੇ 3 ਦਿਨਾਂ ਦੌਰਾਨ ਸੋਸ਼ਲ ਮੀਡੀਆ ਤੇ ਭੜਕਾਊ ਤੇ ਫਿਰਕੂ ਸੰਦੇਸ਼ਾਂ ਨੂੰ ਰਿਕਾਰਡ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਰਿਕਾਰਡ ਕਰ ਰਹੇ ਨੇ। ਅਸਲ ਵਿੱਚ ਹੁਣ ਤੱਕ ਜਿਹੜੇ ਲੋਕ ਲੁਕਵੇਂ ਕੰਮ ਕਰ ਰਹੇ ਸਨ ਉਹ ਵੀ ਖੁੱਲ੍ਹ ਕੇ ਸਾਹਮਣੇ ਆ ਗਏ ਨੇ। ਖੁਫੀਆ ਏਜੰਸੀਆਂ ਨੇ ਇਹਨਾਂ ਸੰਦੇਸ਼ਾਂ ਨੂੰ ਅਪਲੋਡ ਕਰਨ ਵਾਲੇ ਲੋਕਾਂ ਦਾ ਪਤਾ ਲਗਾਉਣ ਦੇ ਨਾਲ ਸੁਰੱਖਿਆ ਤੇ ਖੁਫੀਆ ਏਜੰਸੀਆਂ ਨਾਲ ਸੰਦੇਸ਼ ਸਾਂਝੇ ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ। ਔਰ ਉਹ ਦੇਖ ਰਹੇ ਨੇ ਕਿ ਕਿਹੜੇ-ਕਿਹੜੇ ਦੇਸ਼ਾਂ ਤੋਂ ਇਹ ਸੁਨੇਹੇ ਅਪਲੋਡ ਕੀਤੇ ਜਾ ਰਹੇ ਨੇ। ਦੇਸ਼ ਦੀਆਂ ਖੁਫੀਆ ਏਜੰਸੀਆਂ ਨੂੰ ਇਹ ਵੀ ਪਤਾ ਲੱਗਾ ਹੈ ਕਿ ਪਿਛਲੇ 3 ਦਿਨਾਂ ਦੌਰਾਨ ਖਾਲਿਸਤਾਨ ਤੇ ਅੰਮ੍ਰਿਤਪਾਲ ਦੇ ਸਮਰਥਕਾਂ ਵੱਲੋਂ ਸੋਸ਼ਲ ਮੀਡੀਆ ਤੇ ਕਿੰਨੇ ਨਵੇਂ ਖਾਤੇ ਖੋਲ੍ਹੇ ਗਏ ਨੇ। ਹੁਣ ਕਿਉਂਕਿ ਉਹ ਟਵਿਟਰੈਟੀ ਜਿਹੜੀ ਇਹਨਾਂ ਦੀ ਬੜੀ ਖੁਸ਼ ਸੀ, ਉਹਨਾਂ ਨੂੰ ਅੱਗੇ ਲਾ ਲਿਆ ਪਿਛਲੇ 24 ਘੰਟੇ ਦੇ ਵਿੱਚ ਖਾਸ ਤੌਰ ਤੇ ਕਿ ਚਲੋ ਭਾਈ ਕੀ ਹੋ। ਫਿਰ ਉਹਨਾਂ ਕਿਹਾ ਜੀ ਉਹਨਾਂ ਅੰਮ੍ਰਿਤਪਾਲ ਦੇ ਫਰਾਰ ਹੋਣ ਮਗਰੋਂ ਸਮਰਥਕਾਂ ਨੇ ਇੱਕ ਗਲੋਬਲ ਟੂਲ ਕਿਟ ਤਿਆਰ ਕੀਤੀ ਹੈ ਜਿਸ ਤਹਿਤ ਖਾਲਿਸਤਾਨ ਸਮਰਥਕ ਵਿਦੇਸ਼ੀ ਗੱਠਜੋੜ ਦੇ ਹਰਕਤ ਵਿੱਚ ਆਉਣ ਨਾਲ ਇਹ ਵੀ ਸਪਸ਼ਟ ਹੋ ਗਿਆ ਹੈ ਕਿ ਅੰਮ੍ਰਿਤਪਾਲ ਦੀਆਂ ਤਾਰਾਂ ਕਿਸ ਹੱਦ ਤੱਕ ਵਿਦੇਸ਼ਾਂ 'ਚ ਬੈਠੇ ਗਰਮ ਖਿਆਲੀਆਂ ਨਾਲ ਜੁੜੀਆਂ ਸਨ ਤੇ ਉਹਨਾਂ ਦੀ ਆਰਗੇਨਾਈਜੇਸ਼ਨ ਨੂੰ ਫੰਡਿੰਗ ਕੌਣ ਕਰ ਰਿਹਾ। ਉਹ ਕਹਿੰਦੇ ਹੁਣ ਕਿਉਂਕਿ ਐਕਟਿਵ ਹੋ ਗਏ ਦਾ ਮਤਲਬ ਹੈ ਵੀ ਵਾਕਈ ਤਾਰਾਂ ਜੁੜੀਆਂ ਤੇ ਫੰਡਿੰਗ ਉਹੀ ਕਰ ਰਹੇ ਸੀ। ਕੱਲ ਇੱਕ ਸਿੱਖ ਨੇ ਕਿਹਾ, ਉਹਨੇ ਕਿਹਾ ਵੀ ਤੁਸੀਂ ISI ਤੇ ਦੂਜੀ ਫੰਡਿੰਗ ਦੀ ਗੱਲ ਕਰਦੇ ਹੋ। ਗੁਰੂ ਨੇ ਸਿੱਖਾਂ ਨੂੰ ਇੰਨਾ ਕੁ ਅਮੀਰ ਬਣਾ ਦਿੱਤਾ ਕਿ ਕੱਲਾ ਇੱਕ ਸਿੱਖ ਵੀ ਜਿਹੜਾ ਉਹ ਮੂਵਮੈਂਟ ਨੂੰ ਫਾਈਨੈਂਸ ਕਰ ਸਕਦਾ। ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ। ਔਰ ਉਹਨਾਂ ਦੇ ਮਾਤਾ ਜੀ ਨੇ, ਉਹਨਾਂ ਦੇ ਸ਼ਾਇਦ ਪਿਤਾ ਜੀ ਨੇ ਕਿਹਾ ਸੀ, ਉਹਨਾਂ ਨੂੰ ਕਿਹਾ ਜੀ ਲੋਕ ਤਾਂ ਚਾਅ ਨਾਲ ਆਉਂਦੇ ਨੇ, ਮਿਲਣ ਆਉਂਦੇ ਨੇ, ਕੋਈ 10,000 ਦੇ ਗਿਆ, ਕੋਈ ਦੂਜਾ ਭਾਈ ਬੇਟਾ ਤੂੰ ਚੰਗਾ ਕੰਮ ਕਰ ਰਿਹਾ, ਤੂੰ ਨਸ਼ੇ ਛਡਾ ਰਿਹਾ ਬੱਚਿਆਂ ਦੇ, ਜਾਂ ਦੂਜੇ ਉਹਨੂੰ ਕਿਹਾ ਵੀ ਸਾਨੂੰ ਤਾਂ ਕਦੇ ਅਸੀਂ ਕੋਈ ਮੰਗਣ ਤਾਂ ਗਏ ਨਹੀਂ ਕਿਸੇ ਤੋਂ। ਔਰ ਇਹ ਸਾਰੇ ਦੇ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਪਿਛਲੇ ਦਿਨਾਂ ਤੋਂ ਜਿਹੜਾ 3 ਦਿਨਾਂ ਦੌਰਾਨ ਖਾਲਿਸਤਾਨ ਪੱਖੀ ਏਜੰਡਾ ਮੁੱਖ ਤੌਰ ਤੇ ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਆਸਟ੍ਰੇਲੀਆ ਤੋਂ ਆ ਰਿਹਾ ਹੈ ਤੇ ਇਹ ਚਾਰੇ ਦੇਸ਼ ਇਹਨਾਂ ਦਿਨਾਂ 'ਚ ISI ਤੇ ਖਾਲਿਸਤਾਨੀ ਅਨਸਰਾਂ ਦੇ ਸੁਰੱਖਿਅਤ ਪਨਾਹਗਾਹ ਬਣੇ। ਉਹ ਚਾਰੋਂ ਹੀ ਮੁਲਕ ISI ਨਾਲ ਜੁੜੇ ਨੇ। ਔਰ ਇਹ ਫਿਰ ਲੰਬੀ ਚੌੜੀ ਉਹਨਾਂ ਨੇ ਕਿਹਾ ਕਿ ਜੀ ਇਸੇ ਤਰ੍ਹਾਂ ਕੈਨੇਡਾ ਦੇ ਅਲਬਰਟਾ ਤੋਂ ਜਸਰਾਜ ਸਿੰਘ ਹਾਲਨ, ਟਿਮ ਉੱਪਲ, ਹੀਥਰ ਮੈਕਫਰਸਨ, ਬ੍ਰਿਟਿਸ਼ ਕੋਲੰਬੀਆ ਤੋਂ ਜਗਮੀਤ ਸਿੰਘ, ਰਣਦੀਪ ਸਿੰਘ ਸਰਾਏ ਸਮੇਤ ਕੈਨੇਡੀਅਨ ਪਾਰਲੀਮੈਂਟ ਮੈਂਬਰਾਂ ਨੇ ਟਵਿੱਟਰ ਖਾਤਿਆਂ ਜ਼ਰੀਏ ਖਾਲਿਸਤਾਨ ਤੇ ਅੰਮ੍ਰਿਤਪਾਲ ਨੂੰ ਸਮਰਥਨ ਦਿੱਤਾ ਹੈ। ਓਨਟਾਰੀਓ ਤੋਂ ਸੁਖਪਾਲ ਸਿੱਧੂ, ਇਸ਼ਵਿੰਦਰ ਗਹੀਰ ਨੇ ਆਪਣੇ ਟਵਿੱਟਰ ਹੈਂਡਲ ਤੇ ਖਾਲਿਸਤਾਨ ਤੇ ਅੰਮ੍ਰਿਤਪਾਲ ਦੇ ਸਮਰਥਨ ਵਿੱਚ ਟਵੀਟ ਦਾ ਅੱਗੇ ਲੰਬੀ ਚੌੜੀ ਲਿਸਟ ਹੈ ਕਿ ਇੰਨੇ ਪੋਲੀਟੀਸ਼ੀਅਨ, ਇੰਨੇ ਸਿੱਖ ਜਿਹੜੇ ਨੇ ਇਹ ਸਾਰੇ ਖਾਲਿਸਤਾਨੀਆਂ ਨੇ ਤੇ ਉਹਨਾਂ ਰਾਹੀਂ ISI ਨੇ ਜਿਹੜੇ ਨੇ ਆਪਣੇ ਨਾਲ ਜੋੜੇ ਹੋਏ ਨੇ। ਔਰ ਇਸ ਸਭ ਦੇ ਚੱਲਦਿਆਂ ਮੈਨੂੰ ਇੱਕ ਗੱਲ ਦੀ ਜ਼ਰੂਰ ਖੁਸ਼ੀ ਹੈ ਵੀ ਇਹਨਾਂ ਦਾ ਝੂਠ ਜਿਹੜਾ ਉਹ ਕਿਤੇ ਨਾ ਕਿਤੇ ਫੜਿਆ ਜਾ ਰਿਹਾ ਹੈ। ਔਰ ਇਹ BBC ਦੀ ਸਟੋਰੀ ਹੈ ਕਿ ਇੰਟਰਨੈਸ਼ਨਲ ਮੀਡੀਆ ਨੇ ਇਸ ਵਾਰ ਇਹਨਾਂ ਦਾ ਝੂਠ ਬਾਏ ਨਹੀਂ ਕੀਤਾ, ਇਨਕਲੂਡਿੰਗ CNN ਜਿਹੜਾ IBN ਦੀਆਂ ਸਟੋਰੀਜ਼ ਲੈਂਦਾ ਹੈ। ਔਰ ਇਸ ਦੇ ਉੱਤੇ ਉਹਨਾਂ ਨੇ ਜਿਹੜਾ ਕੁਝ ਅਖਬਾਰਾਂ ਦਾ ਹਵਾਲਾ ਵੀ ਦਿੱਤਾ ਹੈ ਕਿ ਕਿਨੇ ਜਿਹੜਾ ਇਸ ਦੇ ਉੱਤੇ ਕੀ ਕਿਹਾ, ਜਿਨ੍ਹਾਂ ਦੇ ਵਿੱਚ ਮੈਂ ਕੁਇਕਲੀ ਸ਼ੇਅਰ ਕਰਾਂਗਾ ਕਿ ਵੀ ਦਾ ਡੇਲੀ ਗਾਰਡੀਅਨ ਜਿਹੜੀ 20 ਮਾਰਚ ਦੀ ਉਹਨਾਂ ਦੀ ਸਟੋਰੀ 'ਚ ਕਿਹਾ ਕਿ ਵੀ ਇਹ ਜਿਹੜਾ ਜਲੰਧਰ ਦੇ ਇਲਾਕੇ 'ਚ ਪੁਲਿਸ ਨੂੰ ਚਕਮਾ ਦੇ ਕੇ ਭੱਜ ਜਾਣ ਨੇ ਪੰਜਾਬ ਪੁਲਿਸ ਦੀ ਕਾਬਲੀਅਤ 'ਤੇ ਸਵਾਲ ਖੜੇ ਕੀਤੇ ਹਨ। ਉਹਨਾਂ ਨੇ ਅਜਨਾਲੇ ਦੀ ਘਟਨਾ ਦਾ ਜ਼ਿਕਰ ਕੀਤਾ ਕਿ ਭਾਈ ਉੱਥੇ ਉਹਨਾਂ ਨੇ ਆਪਣਾ ਸਮਰਥਕ ਜਿਹੜਾ ਸੀ ਉਹ ਛੁਡਾ ਲਿਆ ਸੀ ਔਰ ਹੁਣ ਜੇ ਪੁਲਿਸ ਕਹਿੰਦੀ ਹੈ ਕਿ ਜੀ ਉਹ ਐਸਕੇਪ ਕਰ ਗਿਆ ਔਰ ਇਸ ਦੇ ਉੱਤੇ ਇਹਦਾ ਮਤਲਬ ਹੈ ਕਿ ਜਿਹੜੀ ਪੰਜਾਬ ਪੁਲਿਸ ਹੈ ਉਹ ਕੇਪੇਬਲ ਨਹੀਂ ਹੈ। ਫਿਰ ਉਹਨਾਂ ਨੇ ਜਿਹੜੀਆਂ ਇੰਟਰਨੈਟ ਸੇਵਾਵਾਂ ਮੁਅੱਤਲ ਕੀਤੀਆਂ ਗਈਆਂ,
ਆਮ ਲੋਕਾਂ ਨੂੰ ਜਿਹੜੀ ਤਕਲੀਫ ਹੈ ਇਸ ਦਾ ਜ਼ਿਕਰ ਡੇਲੀ ਗਾਰਡੀਅਨ ਨੇ ਕੀਤਾ। ਅੱਛਾ। ਫਿਰ CNN ਦੀ ਖਬਰ 'ਚ ਉਹਨਾਂ ਨੇ ਹੈਡਲਾਈਨ ਇਹ ਲਾਈ ਸੀ ਕਿ ਜਿਹੜਾ 2.7 ਕਰੋੜ ਆਲਮੋਸਟ 27 ਮਿਲੀਅਨ ਉਹਨਾਂ ਨੇ ਕਿਹਾ ਸੀ ਲੋਕਾਂ ਦਾ ਇੰਟਰਨੈਟ ਬੰਦ। ਇਹ CNN ਦੀ ਹੈਡਲਾਈਨ ਸੀ ਔਰ ਉਹਨਾਂ ਨੇ ਕਿਹਾ ਵੀ ਇਹ ਆਮ ਲੋਕਾਂ ਦੇ ਵਿੱਚ ਇਸ ਗੱਲ ਦਾ ਜਿਹੜਾ ਹੈ ਉਹ ਫਿਕਰਮੰਦੀ ਵੀ ਹੈ ਕਿ ਹਾਲਾਤ ਨੂੰ ਖੁਦ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਰ ਉਹਨਾਂ ਨੇ ਜਿਹੜਾ ਨਿਊਯਾਰਕ ਟਾਈਮਜ਼ ਨੇ ਇਸ ਦੇ ਉੱਤੇ ਕਿਹਾ ਸੀ ਕਿ ਇਹ ਯਾਦ ਦਹਾਨੀ ਕਰਵਾ ਰਹੀ ਹੈ 80s ਦੇ ਦਹਾਕੇ ਦੀ ਸਿੱਖ ਬਗਾਵਤ ਦੀ, ਜਿਹਦੇ 'ਚ ਕਿ ਹਜ਼ਾਰਾਂ ਲੋਕ ਮਾਰੇ ਗਏ ਸੀ। ਔਰ ਉਹਨਾਂ ਨੇ ਕਿਹਾ ਕਿ ਵੀ ਅੰਮ੍ਰਿਤਪਾਲ ਸਿੰਘ ਇੱਕ ਐਸੇ ਸਿੱਖ ਪ੍ਰਚਾਰਕ ਵਜੋਂ ਉੱਭਰੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਆਪਣੇ ਸਿੱਖ ਹੱਕਾਂ ਦੀ ਗੱਲ ਕੀਤੀ। ਔਰ ਇਹ ਉਹੀ ਪੰਜਾਬ ਸੂਬਾ ਹੈ ਜਿੱਥੇ 1980 ਦੇ ਦਹਾਕੇ 'ਚ ਸਿੱਖ ਬਗਾਵਤ ਦੌਰਾਨ ਹਜ਼ਾਰਾਂ ਲੋਕ ਮਾਰੇ ਗਏ ਸਨ। ਉਹਨਾਂ ਨੇ ਕਿਹਾ ਕਿ ਭਾਈ ਇਸ ਵੇਲੇ ਇਸ ਸਾਰੇ ਮਾਹੌਲ 'ਚ ਇਸੇ ਤਰ੍ਹਾਂ ਵਾਸ਼ਿੰਗਟਨ ਪੋਸਟ ਨੇ ਉਹਨਾਂ ਨੇ ਵੀ ਆਪਣਾ ਹੈਡਲਾਈਨ ਇਹੀ ਲਾਈ ਸੀ ਕਿ ਵੀ ਇਹ ਜਿਹੜੀ ਹੈ 27 ਮਿਲੀਅਨ ਲੋਕਾਂ ਦੀ ਇੰਟਰਨੈਟ ਸੇਵਾ ਔਰ SMS ਸੇਵਾ ਬੰਦ ਕਰ ਦਿੱਤੀ ਗਈ ਹੈ ਔਰ ਇਹ ਬੜੀ ਸਖਤ ਪਾਬੰਦੀ ਹੈ। ਭਾਰਤ ਨੋਟੋਰੀਅਸ ਹੈ ਇੰਟਰਨੈਟ ਪਾਬੰਦੀਆਂ ਲਾਉਣ ਲਈ, ਕਸ਼ਮੀਰ ਦੇ ਵਿੱਚ ਵੀ ਉਹਨਾਂ ਨੇ ਲਾਈਆਂ ਨੇ ਪਹਿਲੀਆਂ ਨੇ। ਔਰ ਇਸ 'ਚ ਜਿਹੜਾ ਹੈ ਇਸ ਖਬਰ ਜਿਹੜੀ ਨਿਊਯਾਰਕ ਟਾਈਮਜ਼ ਉਹਨਾਂ ਨੇ ਅੰਮ੍ਰਿਤਪਾਲ ਸਿੰਘ ਦਾ ਜ਼ਿਕਰ ਵੀ ਕੀਤਾ, ਖਾਲਿਸਤਾਨ ਦਾ ਜ਼ਿਕਰ ਵੀ ਕੀਤਾ। ਉਹਨਾਂ ਨੇ ਕਿਹਾ ਵੀ 30 ਸਾਲਾ ਅੰਮ੍ਰਿਤਪਾਲ ਸਿੰਘ ਇੱਕ ਸਿੱਖ ਵੱਖਵਾਦੀ ਲਹਿਰ ਜਿਸ ਸਿੱਖਾਂ ਲਈ ਵੱਖਰੇ ਖਿੱਤੇ ਖਾਲਿਸਤਾਨ ਦੀ ਮੰਗ ਕੀਤੀ ਗਈ ਹੈ ਉਸ ਦਾ ਉਹ ਪੈਰੋਕਾਰ ਹੈ। ਸੋ ਮਤਲਬ ਇਹ ਹੈ ਵੀ ਦਾ ਗਾਰਡੀਅਨ ਹੋਏ, ਡੇਲੀ ਟਾਈਮਜ਼ ਹੋਏ, ਵਾਸ਼ਿੰਗਟਨ ਪੋਸਟ ਹੋਏ, ਨਿਊਯਾਰਕ ਟਾਈਮਜ਼ ਹੋਏ, ਪ੍ਰਿੰਟ ਮੀਡੀਆ ਦੇ ਜਿਹੜੇ ਵੱਡੇ ਨੇ ਅਦਾਰੇ, ਇਹਨਾਂ ਨੇ ਜਿਹੜਾ ਕਾਫੀ ਬੈਲੈਂਸਡ ਅਪਰੋਚ ਰੱਖੀ ਹੈ। ਔਰ ਇਹ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਭਜਾਇਆ ਜ਼ਰੂਰ ਹੈ ਸਿੱਖਾਂ ਨੇ ਬਾਹਰੋਂ, ਤੇ ਉਹਦੇ ਤੋਂ ਵੀ ਹੋ ਗਿਆ ਜੀ ਉਹਨਾਂ ਦੇ ਸੁੱਤੇ ਹੈਂਡਲ ਜਾਗ ਪਏ ਹਨ। ਤੁਸੀਂ ਗੰਗਾ ਜਲ ਪਿਆਇਆ ਸੀ ਸੁੱਤੇ ਟਵਿੱਟਰ ਹੈਂਡਲ ਨੂੰ, ਗੰਗਾ ਜਲ ਪੀ ਕੇ ਉਹ ਜਿਹੜੇ ਨੇ ਜਾਗੇ ਨੇ। ਪਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜੋ ਉਹਨਾਂ ਨੇ ਸਿੱਖ ਬੈਸ਼ਿੰਗ ਬਰਾਬਰ ਕੀਤੀ ਕਰ ਰਹੇ ਨੇ ਹੁਣ ਤੱਕ ਵੀ, ਜਿਹੜਾ ਖਬਰਾਂ ਦਾ ਟ੍ਰੈਂਡ ਉਹਨੂੰ ਕਦੋਂ ਤੱਕ ਜਾਰੀ ਰੱਖਣਗੇ ਔਰ ਫਿਰ ਕਦੋਂ ਅੰਮ੍ਰਿਤਪਾਲ ਸਿੰਘ ਨੂੰ ਵਾਪਸ ਲਿਆ ਦੇਣਗੇ ਜੇ ਇਹਨਾਂ ਨੂੰ ਲੱਗਾ ਕਿ ਭਾਈ ਕਿਸ ਪੀਰੀਅਡ 'ਚ ਭੱਜੇ ਨੂੰ ਜਿਹੜਾ ਹੁਣ ਫੜਿਆ ਦਿਖਾਣਾ ਤੇ ਫਿਰ ਆਪਣੀ ਬਹਾਦਰੀ ਆਪਣੀ ਪਿੱਠ ਤੇ ਥਾਪੀ ਮਾਰਨਗੇ। ਸੋ ਅਸੀਂ ਤਾਂ ਆਪਣੇ ਵਿਊਅਰਸ ਨੂੰ, ਸਿੱਖ ਸੰਗਤਾਂ ਨੂੰ ਇਹੀ ਅਪੀਲ ਕਰਦੇ ਹਾਂ, ਉੱਥੇ ਜਿਹੜੀ ਸਰਕਾਰ ਇਹ ਕਹਿੰਦੀ ਆ ਅਫਵਾਹਾਂ ਤੋਂ ਬਚੋ, ਅਸਲ 'ਚ ਸਰਕਾਰ ਹੀ ਝੂਠ, ਅਫਵਾਹਾਂ ਔਰ ਨੈਗੇਟਿਵ ਨੈਰੇਟਿਵ ਦੇ ਉੱਤੇ ਮੋਦੀ ਦਾ ਸਾਰਾ ਝੂਠ ਦਾ ਐਮਪਾਇਰ ਖੜਾ ਕੀਤਾ ਹੋਇਆ। ਸੋ ਅਸੀਂ ਘੱਟੋ ਘੱਟ ਜਿੱਥੇ ਸਾਨੂੰ ਲੱਗਦਾ ਹੈ, ਜੇ ਅਸੀਂ ਇਹ ਵੀ ਦੇਖਿਆ ਕਿ TV 84 ਨਾਲ ਬਹੁਤ ਵੱਡੀ ਗਿਣਤੀ 'ਚ ਵਿਊਅਰਸ ਇਸ ਪੀਰੀਅਡ 'ਚ ਜੁੜੇ ਨੇ ਪਿਛਲੇ 4 ਦਿਨਾਂ ਤੋਂ। ਸੋ ਅਸੀਂ ਇਹ ਆਸ ਵੀ ਕਰਦੇ ਹਾਂ ਕਿ ਭਾਈ ਤੁਸੀਂ ਜਿਹੜੀਆਂ ਇਹ ਵੀਡੀਓਜ਼ ਨੇ ਇਹਨਾਂ ਨੂੰ ਫਾਰਵਰਡ ਵੀ ਕਰੋ, ਸ਼ੇਅਰ ਕਰੋ, ਇਹਨਾਂ ਨੂੰ ਲਾਈਕ ਵੀ ਕਰੋ ਔਰ ਬਾਕੀਆਂ ਨੂੰ ਵੀ ਦੱਸੋ, ਕਿਉਂਕਿ ਅਲਟੀਮੇਟਲੀ ਝੂਠ ਦਾ ਜਿੰਨਾ ਮਰਜ਼ੀ ਕਿਲਾ ਕਿਸੇ ਨੇ ਬਣਾਇਆ ਹੋਏ, ਸੱਚ ਦਾ ਇੱਕ ਜਿਹੜਾ ਝਟਕਾ ਹੈ ਉਹ ਉਸ ਨੂੰ ਧਰਾਸ਼ਾਹੀ ਕਰਨ ਦੀ ਹਿੰਮਤ ਰੱਖਦਾ ਹੈ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜੇ ਇਸ ਦਾ ਨਾਂ ਅਸੀਂ ਸੱਚੋ ਸੱਚ ਰੱਖਿਆ ਔਰ ਉਸ ਰਾਹ ਦੇ ਉੱਤੇ ਚੱਲਣ ਵਾਲੇ ਜਿਹੜੇ ਸਿੱਖਾਂ ਨੇ ਜਿਨ੍ਹਾਂ ਨੇ ਗੁਰੂ ਤੋਂ ਸੇਧ ਲਈ ਕਿ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ, ਤੇ ਤੁਸੀਂ ਵੀ ਸੱਚ ਦਾ ਸਾਥ ਦਿਓ। ਬੇਮਤਲਬ ਜਿਹੜਾ ਇਹਨਾਂ ਦੀਆਂ ਫੇਕ ਸਟੋਰੀਜ਼ ਨੇ ਉਹਨਾਂ ਦੇ ਪ੍ਰਭਾਵ ਨੂੰ ਮਤ ਕਬੂਲੋ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਤਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।